ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਤੋਂ। ਪੰਜਾਬ ਦੇ ਵਿੱਚ ਰਿਸ਼ਵਤਖੋਰੀ ਇਸ ਸਰਕਾਰ ਦੇ ਆਉਂਦੇ ਹੀ ਬੜੀ ਚਰਚਾ ਦਾ ਵਿਸ਼ਾ ਰਹੀ ਹੈ। ਹਾਲਾਂਕਿ ਚੱਲ ਮੁੱਢ ਕਦੀਮਾਂ ਤੋਂ ਹੀ ਰਹੀ ਹੈ, ਪਰ ਚਰਚਾ ਦਾ ਵਿਸ਼ਾ ਇਸ ਕਰਕੇ ਰਹੀ ਹੈ ਸਰਕਾਰ ਦਾ ਟਹਿਲ ਲੱਗਿਆ ਪਿਆ ਖਤਮ ਕਰਨ ਤੇ। ਸਰਕਾਰ ਦਾ ਦਾਅਵਾ ਇਹ ਕਹਿੰਦੇ, ਪਰ ਦੂਜੇ ਪਾਸੇ ਜਿਹੜੀ ਖਬਰ ਆ ਉਹ ਕਹਿ ਰਹੀ ਹੈ ਕਿ ਰਿਸ਼ਵਤ ਲੈਣ ਦੇ ਜਿਹੜੇ ਤਰੀਕੇ ਆ ਉਹ ਹਾਈਟੈਕ ਹੋ ਗਏ। ਹੁਣ ਤਾਂ ਕਹਿੰਦੇ ਭਾਵੇਂ ਕਿਸ਼ਤਾਂ ਦੀ ਵੀ ਸਹੂਲਤ ਲੈ ਲਓ ਜੀ। ਨਹੀਂ ਜੀ, ਆਪਾਂ ਇਸੇ ਪ੍ਰੋਗਰਾਮ 'ਚ 2-3 ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਜੇਲ੍ਹ ਤੋਂ ਇੱਕ ਕੈਦੀ ਨੇ ਖੁਲਾਸਾ ਕੀਤਾ ਕਿ ਜੇਲ੍ਹ 'ਚ ਸਾਨੂੰ ਗੂਗਲ ਪੇ, ਪੇਟੀਐਮ ਦੀ ਸਹੂਲਤ ਮਿਲਦੀ ਹੈ। ਜੀ ਜੀ। ਉਸੇ ਤਰ੍ਹਾਂ ਦੀ ਸਹੂਲਤ ਹੁਣ ਰਿਸ਼ਵਤਖੋਰਾਂ ਨੇ ਵੀ ਪੈਦਾ ਕਰ ਲਈ ਕਿ ਰਿਸ਼ਵਤ ਲੈਣ ਵਾਲਿਆਂ ਤੋਂ ਉਹਨਾਂ ਨੂੰ ਇਹ ਸਹੂਲਤ ਦੇ ਦਿੱਤੀ ਕਿ ਸਾਨੂੰ ਗੂਗਲ ਪੇ ਰਾਹੀਂ, ਸਾਨੂੰ ਪੇਟੀਐਮ ਰਾਹੀਂ ਦੇ ਦਿਓ। ਠੀਕ ਹੈ। ਤੁਹਾਡੇ ਧਿਆਨ 'ਚ ਹੋਣਾ ਕਿ ਜਦੋਂ ਵੀ ਕੋਈ ਛਾਪਾ ਪੈਂਦਾ, ਕੋਈ ਵਿਅਕਤੀ ਵਿਜੀਲੈਂਸ ਵੱਲੋਂ, ਕਿਸੇ ਹੋਰ ਵਿਭਾਗ ਵੱਲੋਂ ਰਿਸ਼ਵਤ ਲੈਂਦਿਆਂ ਫੜਿਆ ਜਾਂਦਾ, ਤਾਂ ਖਬਰ ਅਕਸਰ ਨਸਰ ਹੁੰਦੀ ਕਿ ਰੰਗੇ ਹੱਥੀ ਫੜਿਆ ਗਿਆ। ਹਾਂਜੀ ਹਾਂਜੀ, ਬਿਲਕੁਲ। ਰੰਗੇ ਹੱਥੀ ਮਤਲਬ ਹੁੰਦਾ ਕਿ ਵਿਜੀਲੈਂਸ ਨੂੰ ਤੁਸੀਂ ਜਾ ਕੇ ਦੱਸ ਦਿਓ ਕਿ ਮੇਰੇ ਤੋਂ ਫਲਾਣਾ ਵਿਭਾਗ ਦਾ ਅਧਿਕਾਰੀ, ਫਲਾਣਾ ਵਿਅਕਤੀ ਰਿਸ਼ਵਤ ਮੰਗਦਾ, ਤੇ ਉਹ ਰੰਗ ਲੱਗੇ ਨੋਟ ਦੇ ਦਿੰਦੇ ਨੇ। ਤੇ ਉਹ ਨੋਟ ਜਦੋਂ ਉਹਨੂੰ ਫੜਾਏ ਜਾਂਦੇ ਨੇ, ਉਸ ਤੋਂ ਬਾਅਦ ਉਹ ਚਾਹੇ ਉਹਨਾਂ ਨੂੰ ਗਿਣੇ ਚਾਹੇ ਨਾ ਗਿਣੇ, ਹੱਥਾਂ ਨੂੰ ਲੱਗਦਿਆਂ ਹੀ ਉਹਦੇ ਹੱਥਾਂ ਨੂੰ ਇੱਕ ਬਿਨਾਂ ਦਿਖਣ ਵਾਲਾ ਰੰਗ ਲੱਗ ਜਾਂਦਾ, ਜਿਹੜਾ ਪਾਊਡਰ ਨੂੰਮਾ ਹੁੰਦਾ, ਪਤਾ ਵੀ ਨਹੀਂ ਲੱਗਦਾ ਕਿ ਤੁਹਾਡੇ ਹੱਥਾਂ ਨੂੰ ਰੰਗ ਲੱਗਿਆ। ਜਿੱਦਾਂ ਹੀ ਪਰ ਉਹ ਪਾਣੀ ਨੂੰ ਛੂਹੋ ਤਾਂ ਉਹ ਗੁਲਾਬੀ ਹੱਥ ਹੋ ਜਾਂਦੇ ਨੇ। ਸੋ ਉਸ ਨੂੰ ਕਹਿੰਦੇ ਕਿ ਰੰਗੇ ਹੱਥੀ ਫੜਿਆ ਗਿਆ। ਹੁਣ ਇਹ ਰੰਗੇ ਹੱਥੀ ਫੜਨ ਤੋਂ ਬਚਣ ਦਾ ਤਰੀਕਾ ਜਾਂ ਵਿਜੀਲੈਂਸ ਤੋਂ ਬਚਣ ਦਾ ਤਰੀਕਾ ਪੰਜਾਬ ਦੇ ਭ੍ਰਿਸ਼ਟ ਮੁਲਾਜ਼ਮਾਂ ਨੇ, ਅਧਿਕਾਰੀਆਂ ਨੇ, ਅਫਸਰਾਂ ਨੇ ਕੱਢਿਆ। ਠੀਕ ਹੈ ਜੀ। ਉਹ ਕਹਿੰਦੇ ਜੀ ਗੂਗਲ ਪੇ ਰਾਹੀਂ, ਪੇਟੀਐਮ ਰਾਹੀਂ ਸਾਨੂੰ ਰਿਸ਼ਵਤ ਦਿਓ, ਸਾਨੂੰ ਕਮਿਸ਼ਨ ਦਿਓ, ਤੇ ਦੇ ਵੀ ਕਿਸ਼ਤਾਂ 'ਚ ਦਿਓ। ਉਹਦੇ ਲਈ ਕਿਸ਼ਤਾਂ ਵੀ ਬਣਾ ਕੇ ਦਿੰਦੇ ਨੇ ਬਕਾਇਦਾ। ਉਹਦਾ 2-3 ਪਹਿਲੂ ਨੇ। ਅਸਲ 'ਚ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਈ ਤਾਂ ਇਹਨਾਂ ਨੇ ਇੱਕ ਪੋਰਟਲ ਜਾਰੀ ਕੀਤਾ ਕਿ ਜੇਕਰ ਤੁਹਾਤੋਂ ਕੋਈ ਰਿਸ਼ਵਤ ਲੈਂਦਾ ਹੈ ਜਾਂ ਮੰਗਦਾ, ਤੁਸੀਂ ਇਸ ਪੋਰਟਲ ਤੇ ਸ਼ਿਕਾਇਤ ਕਰੋ। ਤੇ ਇਹ ਸਭ ਦੇ ਵਰਤਾਰੇ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਹਿੰਦੇ ਜੀ ਜੇ ਬਿਨਾਂ ਰਿਸ਼ਵਤ ਲਏ ਕੰਮ ਕਰਾਉਣਾ ਹੈ ਤਾਂ ਤੁਹਾਨੂੰ ਨਾ ਵੀ ਨਹੀਂ ਕਰਦੇ, ਤੋਂ ਰਿਸ਼ਵਤ ਵੀ ਨਹੀਂ ਮੰਗਦੇ, ਪਰ ਤੁਹਾਡੇ ਗੇੜੇ ਇੰਨੇ ਮਰਾਉਂਦੇ ਨੇ ਕਿ ਬੰਦਾ ਅੱਕ ਕੇ ਫਿਰ ਕੋਈ ਬੰਦਾ ਲੱਭਦਾ ਤੇ ਫਿਰ ਉਹ ਬਾਹਰ ਕਹਿੰਦੇ ਅੱਜ ਕੱਲ੍ਹ ਏਜੰਟ ਰੱਖੇ ਨੇ, ਉਹਨਾਂ ਰਾਹੀਂ ਕੰਮ ਹੋ ਜਾਂਦਾ। ਪਰ ਜਿਨ੍ਹਾਂ ਨੂੰ ਏਜੰਟਾਂ ਦੇ, ਜਿਹੜੇ ਭ੍ਰਿਸ਼ਟ ਅਧਿਕਾਰੀਆਂ ਨੂੰ ਏਜੰਟਾਂ ਤੇ ਭਰੋਸਾ ਨਹੀਂ ਕਿ ਪਤਾ ਨਹੀਂ ਮੈਨੂੰ 1000 ਦਿੰਦੇ ਹੁਣ, ਆਪ 3000 ਰੱਖ ਲੈਂਦੇ, 4000 ਦਾ ਸੌਦਾ ਹੁੰਦਾ ਹੈ ਨਾ, ਕਿ ਜਨਾਬ ਇੰਨਾ ਹੀ ਦੇ ਕੇ ਗਿਆ। ਉਹਨਾਂ ਨੇ ਫਿਰ ਆਪਣਾ ਤਰੀਕਾ ਲੱਭਿਆ ਕਿ ਆਪਣੀ ਘਰ ਵਾਲੀ ਤੇ ਆਪਣੇ ਮੁੰਡੇ ਦਾ, ਕਿਸੇ ਰਿਸ਼ਤੇਦਾਰ ਦਾ, ਨੇੜਲੇ ਦਾ ਪੇਟੀਐਮ ਰੱਖ ਲਿਆ। ਠੀਕ ਹੈ ਜੀ। ਤੇ ਕੰਟਰੋਲ ਆਪਣੇ ਕੋਲ ਅਕਾਊਂਟ ਦਾ, ਤਾਂ ਕਿ ਜਾਣਕਾਰੀ ਆਪਣੇ ਆਪ ਨੂੰ ਮਿਲਦੀ ਰਹੇ ਕਿ ਹਾਂ ਕਿੰਨੇ ਆਏ ਕਿੰਨੇ ਨਹੀਂ। ਹੁਣ ਇਹ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ 22 ਸ਼ਿਕਾਇਤਾਂ ਹੁਣ ਤੱਕ ਮਿਲੀਆਂ ਨੇ ਜੀ ਇਸ ਤਰ੍ਹਾਂ ਦੀਆਂ ਜੀ। ਇਹਨਾਂ 22 ਸ਼ਿਕਾਇਤਾਂ ਚੋਂ 6 ਦੇ ਉੱਤੇ ਕੇਸ ਚੱਲ ਪਿਆ। ਜਿਵੇਂ ਉਦਾਹਰਨ ਹੈ ਕਿ ਜੂਨ ਮਹੀਨੇ ਦੇ ਵਿੱਚ ਤਰਨਤਾਰਨ ਦੇ ਇੱਕ ਪਟਵਾਰੀ ਨੇ ਪੈਸੇ ਮੰਗੇ। ਠੀਕ ਹੈ। ਤੇ ਜਦੋਂ ਪੈਸੇ ਮੰਗੇ, ਅਗਲਾ ਵਿਜੀਲੈਂਸ ਕੋਲ ਪਹੁੰਚ ਗਿਆ। ਠੀਕ ਹੈ। ਵਿਜੀਲੈਂਸ ਵਾਲੇ ਕਹਿੰਦੇ ਉਹ ਨਾਲ ਤੈਅ ਕਰ ਲਾ ਕਿੱਥੇ ਦੇਣੇ ਆ, ਸਭ ਤੋਂ ਨੋਟ ਲੈ ਜੀ, ਆਪਾਂ ਛਾਪਾ ਮਾਰ ਲਾਂਗੇ। ਉਹਦੇ ਨਾਲ ਤੈਅ ਕੀਤੀ, ਉਹ ਕਹਿੰਦਾ ਨਾ ਗੂਗਲ ਪੇ ਰਾਹੀਂ ਲੈਣੀ ਹੈ ਪੇਮੈਂਟ, ਕੋਈ ਉਹ ਨਹੀਂ, ਕੋਈ ਹੱਥ ਨਹੀਂ ਧਵਾਉਣੇ। ਤੇ ਉਹਨੇ ਵਿਜੀਲੈਂਸ ਨੂੰ ਦੱਸਿਆ, ਉਹ ਕਹਿੰਦਾ ਠੀਕ ਹੈ। ਉਹਨੇ ਜੀ ਜੂਨ 'ਚ ਗੱਲ ਹੋ ਰਹੀ ਸੀ, ਜੁਲਾਈ ਦੇ ਵਿੱਚ 15 ਜੁਲਾਈ ਨੂੰ ਉਹਨੇ 4000 ਰੁਪਈਆ ਨੂੰ ਗੂਗਲ ਪੇ ਰਾਹੀਂ ਦਿੱਤਾ ਤੇ ਵਿਜੀਲੈਂਸ ਨੇ ਉਹ ਪਟਵਾਰੀ ਗ੍ਰਿਫਤਾਰ ਕਰ ਲਿਆ। ਹੁਣ ਤਰੀਕਾ ਬਦਲਿਆ ਜੀ। ਇਹੀ ਛੱਡੋ, ਜਿਹੜੇ ਦਮ ਭਰਦੇ, ਜਿਹੜੇ ਤੁਸੀਂ ਕਹਿੰਦੇ ਹੋ ਕਿ ਸਰਕਾਰ ਦਾ ਦਾਅਵਾ ਹੈ ਕਿ ਰਹਿਣ ਨਹੀਂ ਦੇਣੀ ਰਿਸ਼ਵਤਖੋਰੀ। ਹਾਂਜੀ ਹਾਂਜੀ। ਪੰਜਾਬ ਦੀ ਤਾਂ ਗੱਲ ਛੱਡੋ, ਪੰਜਾਬ ਦੇ ਵਿੱਤ ਵਿਭਾਗ ਦੇ ਵਿੱਚ ਇਹ ਸਰਕਾਰ ਆਉਣ ਤੋਂ ਬਾਅਦ 86,44,022 ਰੁਪਇਆਂ ਦਾ ਗੋਲਮਾਲ ਹੈ ਜੀ। ਕਰੋੜ ਦੇ ਨੇੜੇ। ਹਾਂ, 86 ਲੱਖ, ਬਿਲਕੁਲ 1 ਕਰੋੜ ਦੇ ਨੇੜੇ ਪਹੁੰਚ ਗਈ ਕਹਾਣੀ। 86,44,022 ਰੁਪਈਏ ਦਾ ਲੈਣ ਦੇਣ ਗੋਲਮਾਲ ਹੈ। ਤੇ ਜੀ ਇਹ ਸਾਰਾ ਖੇਡ ਕਹਿੰਦੇ UPI ਰਾਹੀਂ ਆਦਾਨ ਪ੍ਰਦਾਨ 'ਚ ਹੋਇਆ। UPI ਮਤਲਬ ਗੂਗਲ ਪੇ, ਪੇਟੀਐਮ। ਸੋ ਸਾਰਾ ਖੇਲ ਉਹਦਾ। ਠੀਕ ਹੈ। ਕਹਿੰਦੇ ਜੀ 1 ਤੋਂ ਲੈ ਕੇ 5 ਲੱਖ ਤੱਕ ਦੀ ਰਿਸ਼ਵਤ ਦਾ ਖੇਡ ਚੱਲਦਾ। 1 ਲੱਖ ਤੋਂ 5 ਲੱਖ ਤੱਕ ਦੀ ਰਿਸ਼ਵਤ ਇਸ ਤਰੀਕੇ ਨਾਲ ਲਈ ਜਾਂਦੀ ਹੈ ਕਿ ਇਕੱਠੀ ਤਾਂ ਆ ਨਹੀਂ ਸਕਦੀ, ਕਹਿੰਦੇ ਗੂਗਲ ਪੇ ਰਾਹੀਂ ਜਾਂ ਪੇਟੀਐਮ ਰਾਹੀਂ। ਇੰਨੀ ਵੱਡੀ ਅਦਾਇਗੀ ਦਾ ਉਹਦੇ ਪਰ ਮਨਜ਼ੂਰੀ ਨਹੀਂ ਹੁੰਦੀ ਹੋਣੀ, ਜਿਹੜੇ ਵਰਤਦੇ ਤਾਂ ਉਹ ਜਾਣਦੇ ਹੋਣੇ, ਹੈ ਨਾ। ਸੋ ਕਹਿੰਦੇ ਜੀ ਇਸ ਲਈ ਫਿਰ ਜਿਹੜਾ ਰਿਸ਼ਵਤਖੋਰ ਅਧਿਕਾਰੀ ਉਹ ਕਹਿੰਦਾ ਕਿਸ਼ਤ ਬਣਾ ਕੇ ਦਿੰਦਾ ਕਿ ਹਰ ਇੰਨੀ ਤਰੀਕ ਨੂੰ ਮੇਰੀ 22ਵੀਂ ਤਨਖਾਹ ਮੰਗ, ਮੈਨੂੰ ਇੰਨੇ ਆਉਣੇ ਚਾਹੀਦੇ ਨੇ, ਨਹੀਂ ਤੇਰੀਆਂ ਫਾਈਲ ਨਹੀਂ ਜਾਣੀ ਤੇਰੇ। ਪਰ ਜਦੋਂ ਕਿਸ਼ਤਾਂ ਮੁੱਕਦੀਆਂ ਫਿਰ ਫਾਈਲ ਤੇ ਸਹੀ ਪੈਂਦੀ ਹੈ। ਸੋ ਇਹ ਵਰਤਾਰਾ ਬਰਕਰਾਰ ਹੈ। ਬੇਸ਼ੱਕ ਵੈਬ ਪੋਰਟਲ ਤੇ
ਸ਼ਿਕਾਇਤ ਮਿਲਣ ਤੋਂ ਬਾਅਦ ਇਹਨਾਂ ਤੇ ਕਾਰਵਾਈ ਹੋਈ ਹੈ। ਪਰ ਤੁਸੀਂ ਇਹ ਦੇਖੋ ਕਿ ਸ਼ਿਕਾਇਤਾਂ 22 ਆਈਆਂ ਨੇ, ਕੇਸ 6 ਤੇ ਹੋਏ ਨੇ, ਪਰ ਇੱਕੋ ਦਫ਼ਤਰ ਦੇ ਅੰਦਰ ਰਿਸ਼ਵਤ ਦੇ ਇੱਕ ਦਿਨ ਚ ਕਿੰਨੇ ਮਾਮਲੇ ਹੁੰਦੇ ਨੇ ਤੁਸੀਂ ਅਸੀਂ ਸਾਫ਼ ਜਾਣਦੇ ਹਾਂ। ਬਿਲਕੁਲ ਜੀ, ਬਿਲਕੁਲ। ਇੱਕੋ ਛੱਤ ਦੇ ਨੇੜੇ ਇੱਕ ਤਹਿਸੀਲ ਦੇ ਅੰਦਰ ਇਹ ਕਿੰਨਾ ਖੇਡ ਚੱਲਦਾ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਬੰਦਾ ਸ਼ਿਕਾਇਤ ਅੱਕ ਕੇ ਕਰਦਾ, ਜਾਂ ਜਿਹਨੂੰ ਪਤਾ ਹੈ ਕਿ ਬਾਈ ਮੈਂ ਨਾ ਲਈ ਆ ਰਿਸ਼ਵਤ ਨਾ ਦੇਣੀ ਆ, ਨਾ ਮੈਨੂੰ ਕਾਹਲ ਹੈ, ਆਜੋ ਫਿਰ ਉਹ ਲੈਂਦਾ। ਜਿਹੜਾ ਬੰਦਾ ਕਹਿੰਦਾ ਕਿ ਮੇਰੇ ਕੰਮ ਤੋਂ ਮਤਲਬ ਹੈ, ਉਹਦੀ ਇਸ ਵਿਚਾਰ ਦੀ ਇਸ ਸੋਚ ਦਾ ਹੀ ਨਜਾਇਜ਼ ਫਾਇਦਾ ਚੁੱਕਿਆ ਜਾਂਦਾ। ਕਲਾਕਾਰਾ, ਔਰਤ, ਬਜ਼ੁਰਗ, ਹੈ ਨਾ, ਸਧਾਰਨ ਵਿਅਕਤੀ, ਨੌਕਰੀ ਪੇਸ਼ਾ, ਜਿਹੜਾ ਕਹਿੰਦਾ ਕਿ ਛੁੱਟੀ ਤੇ ਨਹੀਂ ਆ ਸਕਦੇ, ਦਿਹਾੜੀ ਭੰਨ ਕੇ ਨਹੀਂ ਆ ਸਕਦੇ, ਹੈ ਨਾ, ਬਜ਼ੁਰਗਾਂ ਨੇ ਬੱਸ ਰਾਹੀਂ ਆਉਣ ਜਾਣ ਦੇ ਸਾਧਨ ਨਹੀਂ ਹੈਗੇ, ਪਰ ਉਹੇ ਜਿਹੇ ਲੋਕਾਂ ਦਾ ਨਜਾਇਜ਼ ਫਾਇਦਾ ਚੱਕਦੇ ਨੇ। ਤੇ ਇਸ ਲਈ ਫਿਰ ਹੁਣ ਕਹਿੰਦੇ ਪਰ ਅਸੀਂ ਤਾਂ ਸਹੂਲਤ ਦਿੰਦੇ ਹਾਂ ਜੀ, ਅਸੀਂ ਗੂਗਲ ਪੇ ਦੀ ਸਹੂਲਤ ਦੇਤੀ, ਪੇਟੀਐਮ ਦੀ ਸਹੂਲਤ ਦੇਤੀ, ਹੋਰ ਛੱਡੋ ਤਾਂ ਰਿਸ਼ਵਤ ਦੀਆਂ ਕਿਸ਼ਤਾਂ ਬਣਾਤੀਆਂ। ਸੋ ਇਹ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦਾ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਨਵਾਂ ਟ੍ਰੈਂਡ ਵੀ ਬਦਲਿਆ। ਸੋ ਬਦਲਾਅ ਪੜਾਅ ਦਰ ਪੜਾਅ ਨਜ਼ਰ ਆ ਰਿਹਾ ਜੀ। ਇਹ ਬਦਲਾਅ ਦਾ ਇੱਕ ਹੋਰ ਪਹਿਲੂ ਉੱਭਰ ਕੇ ਸਾਹਮਣੇ ਆਇਆ। ਸ਼ਰਮਾ ਜੀ, ਤੁਸੀਂ ਇਹ ਦੇਖੋ ਵੀ ਮੁੱਖ ਮੰਤਰੀ ਸਾਹਿਬ ਨੇ ਜਦੋਂ ਆਏ ਸੀਗੇ, ਉਦੋਂ ਇਹਨਾਂ ਨੇ ਨੰਬਰ ਤੱਕ ਲਾਂਚ ਕੀਤਾ ਸੀ ਮੇਰੇ ਖਿਆਲ ਦੇ। ਬਿਲਕੁਲ ਤੁਸੀਂ ਵੀਡੀਓ ਭੇਜੋ ਰਿਸ਼ਵਤਖੋਰ ਦੀ, ਮੈਂ ਕਾਰਵਾਈ ਕਰੂੰਗਾ। ਪਰ ਉਹ ਕਹਿੰਦੇ ਉਹਨਾਂ ਕਈ ਵਾਰੀ ਇਤਫਾਕਣ ਉਹ ਚੀਜ਼ਾਂ ਤੁਹਾਡੇ ਨਾਲ ਹੀ ਵਾਪਰ ਜਾਂਦੀਆਂ। ਵੀਡੀਓ ਸਿੰਗਲੇ ਦੀ ਪਹੁੰਚ ਗਈ, ਮੰਤਰੀ ਸਾਹਿਬ ਦੀ ਫਿਰ ਛੁੱਟੀ ਕਰਨੀ ਪਈ। ਪਰ ਇਹ ਦੇਖੋ ਕਿ ਬਿਮਾਰੀ ਕਿੰਨੀ ਸਿਸਟਮ ਨੂੰ ਭਿਆਨਕ ਲੱਗੀ ਹੋਈ ਹੈ ਕਿ ਸਾਫ਼ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਤਰੀਕੇ ਨਵੇਂ ਜਿਵੇਂ ਤੁਸੀਂ ਦੱਸਿਆ ਇਜਾਦ ਹੋ ਰਹੇ ਨੇ।